ਤੁਹਾਨੂੰ ਮੈਂ ਦਿਖਾ ਲਾਂਗਾ ਰਾਵਲਪਿੰਡੀ ਸ਼ਹਿਰ ਦੇ ਵਿੱਚ ਵਾਕਿਆ ਪੁਰਾਣੀਆਂ ਹਿੰਦੂ ਸਿੱਖਾਂ ਦੀਆਂ ਜਦੋਂ ਇਹ ਇਮਾਰਤਾਂ ਉਹਨਾਂ ਲੋਕਾਂ ਨੇ ਛੱਡੀਆਂ ਹੋਣਗੀਆਂ ਜਿਹੜੇ ਵੀ ਗੈਰ ਮੁਸਲਮ ਇਹਨਾਂ 'ਚ ਆਬਾਦ ਸਨ, ਤੇ ਭਰੇ ਘਰ ਜਾਂ ਭਰੀਆਂ ਦੁਕਾਨਾਂ ਤੇ ਕਿੰਨਾ ਮੁਸ਼ਕਲ ਹੁੰਦਾ ਹੋਏਗਾ। 4 ਦਰਵਾਜ਼ੇ 4 ਰੋਸ਼ਨਦਾਨ ਤੇ ਵਿੱਚ ਅਸਲ ਮਾਲਕ ਹੈ ਹੀ ਨਹੀਂ। ਅੱਛਾ, ਇਸ ਇਲਾਕੇ 'ਚ ਮੰਦਰ ਗੁਰਦੁਆਰਾਜ਼ ਬਹੁਤ ਜ਼ਿਆਦਾ ਹੁੰਦੇ ਸਨ। ਵੀ ਤੁਸੀਂ ਦੇਖੋ ਨਾ, ਇਹ ਜਨਾਬ ਤਾਰੀਖੀ ਮੰਦਰ। ਤੁਸੀਂ ਇਸ ਏਰੀਏ ਦੇ ਵਿੱਚ ਆਓ ਤੇ ਥੱਲੇ ਜਨਾਬ ਦੀਵਾਰਾਂ ਜਿਹੜੀਆਂ ਨੇ ਉਹੀ ਓਰੀਜਨਲ। ਇਹ ਬਾਗ ਸਰਦਾਰਾਂ ਦਾ ਇਹ ਏਰੀਆ, ਇਸ ਮੁਹੱਲੇ ਦਾ ਨਾਂ ਹੈ। ਉਹਦੇ ਵਿੱਚ ਇਹ ਹਿੰਦੂ ਟੈਂਪਲ ਮੈਨੂੰ ਨਜ਼ਰ ਆਇਆ। ਇਹਦੇ अस्सलाम वालेकुम दोस्तों, ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾ ਲਾਂਗਾ ਰਾਵਲਪਿੰਡੀ ਸ਼ਹਿਰ ਦੇ ਵਿੱਚ ਵਾਕਿਆ ਪੁਰਾਣੀਆਂ ਹਿੰਦੂ ਸਿੱਖਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਕਿ ਰਿਹਾਇਸ਼ਗਾਹਾਂ ਵੀ ਸਨ ਔਰ ਦੁਕਾਨਾਂ ਵੀ ਸਨ। ਅੱਜ ਕੇ ਸਾਲ ਦੇ ਵਿੱਚ ਨੇ ਇਹ ਬੜੇ ਤਾਰੀਖੀ ਔਰ ਬੜੇ ਮਸ਼ਹੂਰ, ਅੱਜ ਵੀ ਬਾਜ਼ਾਰ, ਅੱਜ ਵੀ ਇਲਾਕੇ ਬੜੇ ਮਸ਼ਹੂਰ ਨੇ। ਇਹ ਸਾਰਾ ਏਰੀਆ ਤਕਰੀਬਨ ਰਾਜਾ ਬਾਜ਼ਾਰ ਦੇ ਏੜ ਗੇੜ ਹੀ ਵਾਕਿਆ ਹੈ। ਬੋੜ ਵਾਲਾ ਬਾਜ਼ਾਰ ਹੋ ਗਿਆ, ਬਾਬੜੀਆਂ ਵਾਲਾ ਬਾਜ਼ਾਰ ਤੇ ਹੋਰ ਜਿੰਨੇ ਵੀ ਏਰੀਆਜ਼ ਨੇ ਉਹ ਜਨਾਬ ਤੁਸੀਂ ਇਸ ਵੀਡੀਓ 'ਚ ਦੇਖੋਗੇ। ਤੇ ਸਾਰੀ ਵੀਡੀਓ ਦੇਖੋ, ਤੁਹਾਨੂੰ ਪਤਾ ਲੱਗੇਗਾ ਕਿ ਜਨਾਬ ਇਸ ਵੇਲੇ ਰਾਵਲਪਿੰਡੀ ਬਾਜ਼ਾਰ ਜਿਹੜਾ ਸੀ 1947 ਤੋਂ ਪਹਿਲੇ ਕਿਸ ਤਰ੍ਹਾਂ ਦਾ ਸੀ ਅੱਜ ਕੇ ਸਾਲ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਦੇਖੋ ਬਹੁਤ ਹੀ ਖੂਬਸੂਰਤ ਸ਼ਾਹਕਾਰ, ਵਾਹ ਜੀ ਵਾਹ। ਗ੍ਰੀਨ ਕਲਰ ਦਾ ਇਹਦਾ ਸਾਰਾ ਬਾਲਕੋਨੀ ਔਰ ਲੱਕੜੀ ਦਾ ਕੰਮ, ਤੇ ਆ ਥੱਲੇ ਜਨਾਬ ਬਾਜ਼ਾਰ ਹੈ। ਇਹ ਜਿਹੜੀ ਫੁਹਾਰਾ ਚੌਕ ਹੈ ਉਹਦੇ ਕੋਲ ਤੁਹਾਨੂੰ ਦਿਖਾ ਰਿਹਾ ਪੁਰਾਣੀਆਂ ਇਮਾਰਤਾਂ। ਇੱਥੋਂ ਜਨਾਬ ਹਰ ਪਾਸੇ ਨੂੰ ਜਿਹੜੀ ਟ੍ਰੈਫਿਕ ਹੈ ਨਾ ਉਹ ਨਿਕਲ ਰਹੀ ਹੈ। ਦੋਸਤੋ, ਰਾਜਾ ਬਾਜ਼ਾਰ ਦੇ ਇਰਦ ਗਿਰਦ ਅੱਜ ਵੀ ਬਹੁਤ ਜ਼ਿਆਦਾ ਤਾਰੀਖੀ ਇਮਾਰਤਾਂ ਨੇ ਔਰ ਗੋ ਕਿ ਉਹਦੇ ਵਿੱਚ ਕੁਝ ਲੋਕਾਂ ਨੇ ਖ਼ਤਮ ਕਰ ਦਿੱਤੀਆਂ ਨੇ ਔਰ ਕੁਝ ਜਿਹੜੀਆਂ ਨੇ ਅੱਜ ਵੀ ਅਸਲੀ ਹਾਲਤ 'ਚ ਮੌਜੂਦ ਹੈਗੀਆਂ ਨੇ। ਇਹਨਾਂ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਜਦੋਂ ਇਹ ਇਮਾਰਤਾਂ ਉਹਨਾਂ ਲੋਕਾਂ ਨੇ ਛੱਡੀਆਂ ਹੋਣਗੀਆਂ ਜਿਹੜੇ ਵੀ ਗੈਰ ਮੁਸਲਮ ਇਹਨਾਂ 'ਚ ਆਬਾਦ ਸਨ, ਤੇ ਭਰੇ ਘਰ ਜਾਂ ਭਰੀਆਂ ਦੁਕਾਨਾਂ ਤੇ ਕਿੰਨਾ ਮੁਸ਼ਕਲ ਹੁੰਦਾ ਹੋਏਗਾ। ਹਾਂਜੀ, ਕੋਈ ਆਸਾਨ ਕੰਮ ਹੈ? ਐਂਡ ਸਾਰਾ ਕੁਝ ਤੁਸੀਂ ਜੋ ਦੇਖ ਰਹੇ ਹੋ ਇਹ ਆਪਣੇ ਦੌਰ ਦੇ ਸ਼ਾਹਕਾਰ ਹੈਗੇ ਨੇ। ਇਹ ਦੇਖੋ ਜੀ, ਇੱਕ ਹੋਰ ਬਿਲਡਿੰਗ ਨਜ਼ਰ ਆਈ ਹੈ। ਵਾਹ ਜੀ ਵਾਹ, ਕੀ ਬਾਤ ਹੈ। ਇਹ ਦੇਖੋ ਜੀ, ਕਿੰਨੇ ਰੋਸ਼ਨਦਾਨ ਤੇ ਖਿੜਕੀਆਂ, ਦਰਵਾਜ਼ੇ। ਇਹ ਥੱਲੇ ਲਿਖਿਆ ਉਰਦੂ 'ਚ ਫੈਸਲ ਕਲੌਥ ਮਾਰਕੀਟ। ਇਹ ਰਾਜਾ ਬਾਜ਼ਾਰ ਦਾ ਏਰੀਆ ਜਨਾਬ ਤੁਹਾਨੂੰ ਦਿਖਾਇਆ ਜਾ ਰਿਹਾ ਇਸ ਵੇਲੇ। ਇੱਕ ਇਹ ਬਿਲਡਿੰਗ ਦੇਖੋ, 4 ਦਰਵਾਜ਼ੇ 4 ਰੋਸ਼ਨਦਾਨ ਤੇ ਵਿੱਚ ਅਸਲ ਮਾਲਕ ਹੈ ਹੀ ਨਹੀਂ। ਅੱਛਾ, ਇਸ ਇਲਾਕੇ 'ਚ ਮੰਦਰ ਗੁਰਦੁਆਰਾਜ਼ ਬਹੁਤ ਜ਼ਿਆਦਾ ਹੁੰਦੇ ਸਨ। ਵੀ ਤੁਸੀਂ ਦੇਖੋ ਨਾ, ਇਹ ਜਨਾਬ ਤਾਰੀਖੀ ਮੰਦਰ। ਤੁਸੀਂ ਇਸ ਏਰੀਏ ਦੇ ਵਿੱਚ ਆਓ, ਇਹ ਜਿਹੜਾ ਅੰਦਰੂਨੇ ਰਾਵਲਪਿੰਡੀ ਹੈ, ਤੇ ਤੁਹਾਨੂੰ ਜਗ੍ਹਾ ਜਗ੍ਹਾ ਅੱਜ ਵੀ ਮੰਦਰ ਜਿਹੜੇ ਨੇ ਉਹ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਆਪਣੀ ਅਸਲੀ ਹਾਲਤ 'ਚ ਮਿਲਣਗੇ। ਇਹ ਬਹੁਤ ਵੱਡਾ ਅਹਾਤਾ ਹੈ ਜਿਹਦੇ ਵਿੱਚ ਜਨਾਬ ਬਹੁਤ ਹੀ ਜ਼ਬਰਦਸਤ ਔਰ ਮਜ਼ਬੂਤ ਗੈਰ ਮੁਸਲਿਮਸ ਦੀ ਜਿਹੜੀਆਂ ਇਬਾਦਤਗਾਹਾਂ ਨੇ ਉਹ ਅੱਜ ਵੀ ਮੌਜੂਦ ਹੈਗੀਆਂ ਨੇ। ਇਹ ਬਾਗ ਸਰਦਾਰਾਂ ਦਾ ਇਹ ਏਰੀਆ ਹੈ, ਇਸ ਮੁਹੱਲੇ ਦਾ ਨਾਂ ਹੈ। ਉਹਦੇ ਵਿੱਚ ਇਹ ਹਿੰਦੂ ਟੈਂਪਲ ਮੈਨੂੰ ਨਜ਼ਰ ਆਇਆ। ਇਹਦੇ ਵਿੱਚ ਹੁਣ ਰਿਹਾਇਸ਼ ਬਣ ਚੁੱਕੀ ਹੈ, ਬਲਕਿ ਬਹੁਤ ਜ਼ਿਆਦਾ ਤਜਾਵਜ਼ਾਤ 'ਚ ਆ ਚੁੱਕੀ ਹੈ। ਲੇਕਿਨ ਇਹ ਤੁਸੀਂ ਦੇਖੋ ਤੇ ਅੱਜ ਵੀ ਇਹ ਸ਼ਾਇਦ ਓਮ ਲਿਖਿਆ ਹੈ, ਹਾਂਜੀ, ਤੇ ਕਾਲਾ ਸਿਆਹ ਹੋ ਚੁੱਕਿਆ, ਜ਼ੰਗ ਲੱਗ ਕੇ ਜਿਹੜਾ ਇੱਟਾਂ ਦੇ ਉੱਤੇ ਫਫੂੰਦੀ ਟਾਈਪ ਨਹੀਂ ਹੁੰਦੀ, ਲੇਕਿਨ ਨਕਸ਼ਨਕਾਰੀ ਦੇਖ ਕੇ ਲੱਗਦਾ ਕਿ ਆਪਣੇ ਦੌਰ ਦਾ ਬਹੁਤ ਹੀ ਵੱਡਾ ਔਰ ਜ਼ਬਰਦਸਤ ਕਿਸਮ ਦਾ ਇਹ ਮੰਦਰ ਰਾਵਲਪਿੰਡੀ ਸ਼ਹਿਰ ਵਿੱਚ। ਅੱਛਾ, ਇਹ ਜਨਾਬ ਇੱਕ ਮਕਾਨ ਮੈਨੂੰ ਬਹੁਤ ਹੀ ਜ਼ਬਰਦਸਤ ਕਿਸਮ ਦਾ ਵੱਡੀ ਹਵੇਲੀ ਨਜ਼ਰ ਆਈ ਹੈ। ਲੱਕੜੀ ਦਾ ਬੜਾ ਖੂਬਸੂਰਤ ਕੰਮ ਹੋਇਆ ਤੇ ਇਹਨੂੰ ਪਲਸਤਰ ਕੀਤਾ ਗਿਆ। ਪਹਿਲੇ ਇਹ ਹਵੇਲੀ ਕਿਹਾ ਗਿਆ, ਪਲਸਤਰ ਨਹੀਂ ਸੀ ਹੈਗੀ, ਸੀਮੈਂਟ ਨਹੀਂ ਸੀ, ਇੱਟਾਂ ਨਜ਼ਰ ਆਉਂਦੀਆਂ ਹੁੰਦੀਆਂ ਸਨ। ਲੇਕਿਨ ਇਹਨੂੰ ਹੁਣ ਜਿਹੜਾ ਤੁਸੀਂ ਦੇਖੋ ਪਲਸਤਰ ਕਰਕੇ ਤੇ ਉਹਨੂੰ ਮਜ਼ੀਦ ਮਹਿਫੂਜ਼ ਕਰ ਲਿਆ। ਤੇ ਇਹ ਜਨਾਬ ਇਹਦੇ ਝਰੋਕੇ, ਬਾਲਕੋਨੀਆਂ, ਵਾਹ ਜੀ ਵਾਹ। ਇਹ ਬਾਜ਼ਾਰ ਇੰਨੇ ਕੁ ਗੰਜਾਨਬਾਦ ਦੋਸਤ ਹੋ ਚੁੱਕੇ ਨੇ। ਇਹ ਉੱਤੇ ਪੁਰਾਣੀਆਂ ਇਮਾਰਤਾਂ, ਥੱਲੇ ਨਵੀਆਂ ਦੁਕਾਨਾਂ, ਯਾਨੀ ਕਿ ਰਸ਼
ਲੇਕਿਨ ਅੱਜ ਵੀ ਅਗਰ ਦੇਖਿਆ ਜਾਏ ਤਾਂ ਇਹਨਾਂ ਦੀ ਖੂਬਸੂਰਤੀ ਜ਼ਿਆਦਾ ਲੱਗਦੀ ਹੈ। ਇਹ ਦੇਖੋ ਨਾ, ਅਗਰ ਕਿਸੇ ਨੇ ਕੋਈ ਪੁਰਾਣੀ ਇਮਾਰਤ ਸੰਭਾਲ ਕੀਤੀ ਉਹਦੀ, ਤੇ ਉਹਦੀ ਅਟਰੈਕਸ਼ਨ ਅੱਜ ਵੀ ਹਰ ਆਉਣ ਜਾਣ ਵਾਲੇ ਨੂੰ ਆਪਣੀ ਤਰਫ ਖਿੱਚ ਲੇਗੀ। ਇਹ ਦੇਖੋ ਪੂਰੇ ਬਾਜ਼ਾਰ 'ਚ ਕੋਨੇ ਵਾਲੀ ਪੁਰਾਣੀ ਬਿਲਡਿੰਗਾਂ ਜਿਹੜੀਆਂ ਨੇ ਇਹਨਾਂ 'ਚ ਜ਼ਿਆਦਾ ਖੂਬਸੂਰਤੀ ਨਜ਼ਰ ਆ ਰਹੀ ਹੈ। ਇਹ ਜਨਾਬ ਤੁਸੀਂ ਦੇਖੋ, ਅੱਜ ਤੁਹਾਨੂੰ ਮੈਂ ਸਿਰਫ ਕਮਰਸ਼ੀਅਲ ਬਾਜ਼ਾਰ ਦਿਖਾ ਰਿਹਾ ਵਾਂ ਰਾਵਲਪਿੰਡੀ ਦੇ, ਜਿਹੜੇ ਕਿ ਹਿੰਦੂ ਅਤੇ ਸਿੱਖਾਂ ਦੇ ਇੱਥੇ ਹੋਲਡ ਹੁੰਦਾ ਸੀ, ਮੁਸਲਮਾਨ ਹੁੰਦੇ ਸਨ, ਲੇਕਿਨ ਹਿੰਦੂ ਸਭ ਤੋਂ ਜ਼ਿਆਦਾ ਇੱਥੇ ਆਬਾਦ ਸਨ, ਸਰਮਾਏ ਵਾਲੇ ਸਨ, ਪੈਸੇ ਵਾਲੇ ਸਨ, ਕਾਰੋਬਾਰੀ ਲੋਕ ਸਨ, ਔਰ ਹਰ ਬਿਜ਼ਨਸ ਜਿਹੜਾ ਨਾ ਮੰਡੀਆਂ ਤੋਂ ਲੈ ਕੇ ਅਤੇ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਵੀ ਛਾਏ ਹੋਏ ਸਨ। ਅੱਛਾ, ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਵਾਂ, ਇੱਕ ਇੱਕ ਇੱਟਾਂ ਦਾ ਨਕਸ਼ਨਕਾਰੀ, ਲੱਕੜੀ ਦੇ ਜਿਹੜੀਆਂ ਬਣੇ ਨੇ ਸ਼ੇਡ, ਬਾਲਕੋਨੀਆਂ ਅਤੇ ਰੋਸ਼ਨਦਾਨ। ਇਹ ਬਿਲਡਿੰਗ ਦੋਸਤੋ ਬੜੀ ਅੱਛੀ ਹਾਲਤ 'ਚ ਕਿਸੇ ਨੇ ਸੰਭਾਲ ਕੇ ਰੱਖੀ ਹੈ। ਦੇਖੋ ਨਾ, ਉੱਤੇ ਦੇ ਜਿਹੜੇ ਹੈਗੇ ਨੇ ਸਭ ਤੋਂ ਉੱਤੇ ਉਹ ਜਿਹੜੇ ਨੇ ਚੁਬਾਰੇ, ਇਹ ਕੋਸ਼ਾਕਾਰ ਜੀ, ਇਹ ਸਭ ਤੋਂ ਉੱਤੇ ਜਦ ਮੈਂ ਓਰੀਜਨਲ ਜਿਹੜਾ ਚੁਬਾਰਾ ਉਹ ਦਿਖਾਇਆ ਜਾ ਰਿਹਾ, ਔਰ ਥੱਲੇ ਦੇਖੋ ਰੋਸ਼ਨਦਾਨ ਔਰ ਉਹੀ ਲੱਕੜੀ ਦਾ ਖੂਬਸੂਰਤ ਕੰਮ। ਲੇਕਿਨ ਅਫਸੋਸ ਕਿ ਕੁਛ ਜਿਹੜੀ ਸਕਾਫਤ ਹੁਣ ਮਿਟਦੀ ਜਾ ਰਹੀ ਹੈ। ਜਿਸ ਤਰ੍ਹਾਂ ਕਿ ਇਹ ਤੁਸੀਂ ਦੇਖੋ, ਇਹਦੇ ਨਾਲ ਹੁਣ ਇਹ ਖੋਲੇ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ। ਇੱਥੇ ਵੀ ਬੜਾ ਵੱਡਾ ਦੱਸਿਆ ਗਿਆ ਕਿ ਘਰ ਹੁੰਦਾ ਸੀ ਹਿੰਦੂ ਫੈਮਿਲੀ ਦਾ, ਜਿਹੜਾ ਕਿ ਹੁਣ ਉਹ ਢਾਹ ਕੇ ਤੇ ਕੋਈ ਨਵੀਂ ਇੱਥੇ ਕਮਰਸ਼ੀਅਲ ਚੀਜ਼ ਬਣ ਲੱਗੀ, ਅਤੇ ਚੁਗਾਠ ਸਿਰਫ ਰਹਿ ਗਈ ਹੈ। ਇਹ ਜਨਾਬ ਚੁਗਾਠ ਰਹਿ ਗਈ ਜੇ ਲੱਕੜੀ ਦੀ, ਇੱਥੇ ਦਰਵਾਜ਼ਾ ਸੀ ਅਤੇ ਪਿੱਛੇ ਨਵੀਆਂ ਹੁਣ ਜਿਹੜੀਆਂ ਨੇ ਤਾਮੀਰਾਤ ਸ਼ੁਰੂ ਹੋ ਗਈਆਂ ਨੇ, ਨਿਸ਼ਾਨ ਨਹੀਂ ਰਹਿ ਗਏ ਜੇ। ਇਹ ਵੀ ਇੱਕ ਸਕਾਫਤ ਮੁੱਕਣੀ ਸ਼ੁਰੂ ਹੋ ਗਈ। ਅੱਛਾ, ਕੁਝ ਦੁਕਾਨਾਂ ਦੇਖੋ ਨਾ, ਉਹ ਅੱਜ ਵੀ ਉਸੇ ਹੀ ਪੁਰਾਣੇ ਬਾਜ਼ਾਰ ਦਾ ਮੰਜ਼ਰ ਪੇਸ਼ ਕਰ ਰਹੀਆਂ ਨੇ, ਠੀਕ ਹੈ ਨਾ। ਇਹ ਤੁਸੀਂ ਦੇਖੋ, ਲੱਗ ਰਿਹਾ ਨਾ ਕਿ ਪੁਰਾਣਾ ਮਹੱਲੇ ਅਤੇ ਪੁਰਾਣੇ ਜਨਾਬ ਹੈ ਉੱਤੇ ਸ਼ੇਡ, ਇਹ ਕੋਈ ਜ਼ਿਆਦਾ ਪੁਰਾਣੀਆਂ ਨਹੀਂ, ਲੇਕਿਨ ਹੈ ਇਹ ਪਾਰਟੀਸ਼ਨ ਦੇ ਦੌਰਾਨ ਦੀਆਂ ਹੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਅੱਛਾ, ਇੱਥੇ ਮਸਜਿਦ ਇੱਕ ਨਾ ਬਹੁਤ ਹੀ ਕਦੀਮੀ ਮਸਜਿਦ ਹੈ ਇਹ ਜਨਾਬ, ਤੁਸੀਂ ਦੇਖ ਰਹੇ ਹੋ ਇਹਦੀ ਬਣਾਵਟ, ਇਹਦੇ ਪਿਲਰਸ ਨੇ ਬਾਜ਼ਾਰ ਦੇ ਵਿੱਚ, ਇਹ ਵੀ ਮੇਨ ਬਾਜ਼ਾਰ 'ਚ ਨੇ। ਇੱਥੇ ਇਹ ਬਹੁਤ ਜਿਹੜੀ ਹੈ ਨਾ ਖੂਬਸੂਰਤ ਔਰ ਆਪਣੇ ਦੌਰ ਦੀ ਵੱਡੀ ਮਸਜਿਦ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਦਿਖਾਇਆ ਤੇ ਗੁਰਦੁਆਰੇ, ਮੰਦਰ ਔਰ ਮਸਜਿਦਾਂ, ਕਿਉਂਕਿ ਇੱਥੇ ਮੁਸਲਿਮ, ਹਿੰਦੂ, ਸਿੱਖ ਇਹ ਜ਼ਿਆਦਾ ਤਾਦਾਦ 'ਚ ਆਬਾਦ ਸਨ। ਅਤੇ ਇਹ ਜਨਾਬ ਤੁਸੀਂ ਦੇਖੋ, ਇਹ ਤਾਂ ਲਿਖਿਆ ਜੀ ਕਿ ਮਸਜਿਦ ਅਕਸਾ ਦੀ ਤਰ੍ਹਾਂ ਖੂਬਸੂਰਤ ਮਸਜਿਦ ਹੈ ਅਤੇ 1902 ਹਿਜਰੀ 'ਚ ਬਣਾਈ ਗਈ ਸੀ। ਓਏ ਹੋਏ ਹੋਏ, ਆ ਦੇਖੋ ਜੀ, ਉਹੀ ਪੁਰਾਣਾ ਤਰਜ਼ੇ ਇਹਦੀ ਓਰੀਜਨਲ ਹਾਲਤ 'ਚ ਮੌਜੂਦ ਹੈਗੀ ਹੈ ਮਸਜਿਦ। ਦੇਖੋ ਨਾ, ਕਿਆ ਜ਼ਬਰਦਸਤ ਨਕਸ਼ਨਕਾਰੀ ਕੀਤੀ ਗਈ ਹੈ। ਇਹਦੇ ਪੁਰਾਣੇ ਹੁਜਰੇ ਤੇ ਮੁਸਲਮਾਨ ਬੈਠੇ ਨੇ। ਇਹ ਦੇਖੋ, ਲੱਕੜੀ ਦੀ ਖੂਬਸੂਰਤ ਬਾਲਕੋਨੀ ਬਣੀ, ਤੇ ਥੱਲੇ ਜਨਾਬ ਦੀਵਾਰਾਂ ਜਿਹੜੀਆਂ ਨੇ ਉਹੀ ਓਰੀਜਨਲ। ਇਹ ਸਾਰਾ ਕੁਛ ਪਿਆ ਹੈ ਜੀ। ਹੁਣ ਇਹਦੇ 'ਚ ਜਿਹੜੀ ਹੈ ਨਾ ਕੁਛ ਬਰੌਣਕੀ ਆਉਣੀ ਸ਼ੁਰੂ ਹੋ ਗਈ ਹੈ, ਕਿਉਂਕਿ ਮੋਸਟਲੀ ਇਹਨਾਂ ਇਮਾਰਤਾਂ ਦੇ ਵਿੱਚ ਨਾ ਉਹ ਕਿਰਾਏਦਾਰ ਰਹਿੰਦੇ ਨੇ। ਜਿਹੜੇ ਓਨਰਸ ਹੈਗੇ ਨੇ ਉਹ ਸ਼ਾਇਦ ਦੂਸਰੇ ਸ਼ਹਿਰਾਂ 'ਚ ਜਾਂ ਦੂਜੇ ਇਲਾਕਿਆਂ 'ਚ ਅੰਦਰੂਨੇ ਰਾਵਲਪਿੰਡੀ ਤੋਂ ਬਾਹਰ ਜਾ ਕੇ ਉਹਨਾਂ ਬਣਾ ਰਹੀਆਂ, ਲੇਕਿਨ ਇਹਨਾਂ ਦੇ 'ਚ ਜ਼ਿਆਦਾਤਰ ਕਿਰਾਏਦਾਰ ਨੇ ਜਿਨ੍ਹਾਂ ਨੂੰ ਉੱਕੀ ਕਦਰ ਨਹੀਂ ਇਹਨਾਂ ਚੀਜ਼ਾਂ ਦੀ, ਔਰ ਉਹ ਦਿਨ ਬ ਦਿਨ ਇਹਨਾਂ ਇਮਾਰਤਾਂ ਦਾ ਬੇੜਾ ਗਰਕ ਹੋਈ ਜਾ ਰਿਹਾ। ਰਾਵਲਪਿੰਡੀ ਡਿਸਟ੍ਰਿਕਟ ਦੇ ਏਰੀਆਜ਼ ਦੇ ਵਿੱਚ ਵੀ ਜਿਹੜਾ ਨਾ ਬੜੇ ਫਸਾਦਾਤ ਹੋਏ ਸਨ। ਮੁਖਤਲਿਫ ਇਹਦੇ ਜਿਹੜੇ ਪਿੰਡ ਨੇ ਜਾਂ ਤਹਿਸੀਲਾਂ ਨੇ, ਸ਼ਹਿਰ ਦੇ ਵਿੱਚ ਤੋਂ ਇਲਾਵਾ ਪਿੰਡਾਂ 'ਚ ਬਹੁਤ ਫਸਾਦਾਤ ਹੋਏ ਸਨ, ਔਰ ਬਹੁਤ ਸਾਰੀ ਮਾਸੂਮ ਜਾਨਾਂ ਜਿਹੜੀਆਂ ਨੇ ਉਹ ਮਾਰੀਆਂ ਗਈਆਂ ਸਨ ਜਦੋਂ 1947 ਦੀ ਪਾਰਟੀਸ਼ਨ ਹੋਈ ਹੈ। ਇਹ ਦੇਖੋ ਤੁਸੀਂ ਜਿਹੜੀ ਜੀ, ਅੱਜ ਤੁਹਾਨੂੰ ਮੈਂ ਪੂਰਾ ਰਾਵਲਪਿੰਡੀ ਦਾ ਜਿਹੜਾ ਹੈਗਾ ਨਾ ਰਾਜਾ ਬਾਜ਼ਾਰ ਅਤੇ ਇਹਦੇ ਨਾਲ ਮਲਿਕਾ ਏਰੀਆਜ਼ ਉਹ ਦਿਖਾ ਰਿਹਾ, ਤਾਂ ਕਿ ਤੁਸੀਂ ਦੇਖ ਸਕੋ ਕਿ ਇਹ ਜਨਾਬ ਉਹ ਏਰੀਏ ਨੇ ਜਿੱਥੇ ਬੜੀਆਂ ਬਜ਼ੁਰਗਾਂ ਦੀਆਂ ਯਾਦਾਂ ਨੇ। ਉਹ ਕਿਸੇ ਵੀ ਧਰਮ ਦੇ ਬਜ਼ੁਰਗ ਸਨ, ਮੁਸਲਮਾਨ ਸਨ, ਹਿੰਦੂ ਸਨ, ਸਿੱਖ ਸਨ, ਕ੍ਰਿਸਚਨ ਸਨ, ਕਿਸੇ ਵੀ ਧਰਮ ਦੇ। ਇਹ ਸਾਰੇ ਏਰੀਆਜ਼ ਜਿਹੜੇ ਨਾ ਉਹ ਜਦੋਂ 47 ਦੀ ਪਾਰਟੀਸ਼ਨ ਹੋਈ ਅਤੇ ਤਬਾਹ ਬਰਬਾਦ ਨਜ਼ਰ ਆ ਰਹੇ ਸਨ। ਯਾਨੀ ਕਿ ਕਿਤੇ ਜੱਥੇ ਆ ਰਹੇ ਨੇ, ਕਿਤੇ ਅੱਗੋਂ ਜਨਾਬ ਲੋਕ ਨਿਕਲ ਰਹੇ ਨੇ, ਹਰ ਪਾਸੇ ਜਿਹੜਾ ਨਾ ਇਸ ਤਰ੍ਹਾਂ ਹੀ ਸੀ ਕਿ ਜਿਸ ਤਰ੍ਹਾਂ ਕਿਆਮਤ ਦਾ ਸਮਾਂ ਹੈਗਾ। ਜਾਨਾਂ ਬਚਾ ਰਹੇ ਦੁਨੀਆ, ਕੁਛ ਆ ਰਹੇ ਨੇ, ਕੁਝ ਜਾ ਰਹੇ ਨੇ, ਕੋਈ ਇੰਡੀਆ 'ਚੋਂ ਆ ਰਹੇ ਨੇ, ਕੋਈ ਇੰਡੀਆ 'ਚ ਜਾ ਰਹੇ ਨੇ, ਕਿਤੇ ਮਾਰਕਟਾਈਆਂ ਦੀਆਂ ਖਬਰਾਂ ਹੋ ਰਹੀਆਂ ਨੇ। ਅਤੇ ਇਹ ਜਨਾਬ ਸਾਰੀ ਪ੍ਰਾਪਰਟੀ ਜਾਇਦਾਦ ਦਾ ਸਾਰਾ ਕੁਝ ਇਸੇ ਤਰ੍ਹਾਂ ਹੀ ਅਤੇ ਲੁੱਟ ਖਲੁੱਟ। ਉਹ ਅੱਲਾ ਨਾ ਕਰੇ ਕੋਈ ਐਸੀ ਚੀਜ਼ ਵਾਪਸ ਆਏ ਜਿਹਦੇ ਵਿੱਚ ਲੁੱਟਾ ਖਲੁੱਟੀ, ਮਾਰ ਕਟਾਈਆਂ ਔਰ ਇੰਨਾ ਜ਼ੁਲਮ ਜ਼ਿਆਦਤੀ
ਦੋਨਾਂ ਸਾਈਡਾਂ ਤੇ ਜਿਹੜੇ ਉਸ ਦੌਰ ਦੇ ਸਨ ਲੋਕ ਉਹਨਾਂ ਨੇ ਬਰਦਾਸ਼ਤ ਕੀਤਾ। ਇਹ ਵੀ ਦੇਖੋ ਆਪਣੇ ਦੌਰ ਦੀ ਖੂਬਸੂਰਤ ਬਾਲਕੋਨੀ, ਕੀ ਬਾਤ ਹੈ ਜੀ। ਇਹਦੇ ਹੁਣ ਰਾਈਟ ਲੈਫਟ ਤੇ ਮਕਾਨ ਨਵੇਂ ਬਣ ਗਏ ਨੇ, ਲੇਕਿਨ ਇਹ ਕੁਛ ਹਲੇ ਵੀ ਬਾਕੀ ਆ ਜਿਹੜੀਆਂ ਨਾ ਜਿਹਦੇ ਕੋਲ ਵੀ ਕੋਈ ਹਿੱਸਾ ਹੈਗਾ ਜਾਂ ਉਹ ਨਹੀਂ ਖ਼ਤਮ ਕਰ ਰਿਹਾ ਜਾਂ ਖ਼ਤਮ ਕਰਕੇ ਤੇ ਨਵੀਂ ਬਣਾਉਣ ਦੇ ਉਹਦੇ ਕੋਲ ਪੈਸੇ ਨਹੀਂ ਹੈਗੇ, ਤੇ ਲਿਹਾਜ਼ਾ ਉਹ ਫਿਰ ਇਹਨੂੰ ਹੀ ਸੰਭਾਲੇ ਹੋਏ ਵੇ। ਵੇਖੋ ਜੀ ਕਿੱਥੇ ਗਏ ਉਹ ਬਣਾਉਣ ਵਾਲੇ ਹੈ। ਐਸੇ ਸਾਦਾ ਔਰ ਮਜ਼ਬੂਤ ਕੰਮ ਕਿ ਅੱਜ ਦੀਆਂ ਇਮਾਰਤਾਂ ਨਾਲੋਂ ਵੀ ਜਿਹੜੀਆਂ ਨੇ ਇਹ ਖੂਬਸੂਰਤ ਵੀ ਲੱਗਦੀਆਂ ਨੇ ਔਰ ਮਜ਼ਬੂਤ ਵੀ ਲੱਗਦੀਆਂ ਨੇ। ਇੱਥੇ ਹੈ ਦੇਖੋ ਤੁਸੀਂ, ਤਜਾਵਜ਼ਾਤ ਬਹੁਤ ਜ਼ਿਆਦਾ ਨੇ, ਜਗ੍ਹਾ ਜਗ੍ਹਾ ਚੀਜ਼ਾਂ ਵੇਚਣ ਵਾਲੇ ਬੈਠੇ ਨੇ, ਤੇ ਜਿਹਦੀ ਵਜ੍ਹਾ ਨਾਲ ਚੱਲਣਾ ਬੜਾ ਮੁਸ਼ਕਲ ਹੈ। ਇਹ ਬਹੁਤ ਚੌੜਾ ਖੁੱਲ੍ਹਾ ਬਾਜ਼ਾਰ ਹੈ, ਲੇਕਿਨ ਦੇਖੋ ਤੁਸੀਂ ਟ੍ਰੈਫਿਕ ਦੇਖੋ, ਔਰ ਇਹਦੇ ਨਾਲ ਨਾਲ ਇੱਥੇ ਇਹ ਫੁਹਾਰਾ ਚੌਕ, ਇੱਥੇ ਰਾਜਾ ਬਾਜ਼ਾਰ ਨਿਕਲਦਾ ਹੈ, ਔਰ ਸਟੇਸ਼ਨ ਨੂੰ ਤੁਸੀਂ ਜਾਣਿਆ ਕਰ। ਇਹ ਸਾਰਾ ਉਹ ਏਰੀਆ ਜਿਹੜਾ ਇਸ ਵੇਲੇ ਤੁਹਾਨੂੰ ਦਿਖਾਇਆ ਜਾ ਰਿਹਾ। ਤੇ ਇਹ ਸੀ ਅੱਜ ਦੀ ਵੀਡੀਓ ਦੋਸਤੋ, ਜਿਹਦੇ ਵਿੱਚ ਤੁਹਾਨੂੰ ਮੈਂ ਰਾਜਾ ਬਾਜ਼ਾਰ ਅਤੇ ਜਿਹੜੇ ਪੁਰਾਣੇ ਕੁਛ ਬਾਜ਼ਾਰ ਨੇ ਉਹਨਾਂ ਦੀਆਂ ਇਮਾਰਤਾਂ ਵਿਖਾਈਆਂ ਨੇ। ਰਾਵਲਪਿੰਡੀ ਤੋਂ ਹਾਲੇ ਮੈਂ ਹੋਰ ਵੀਡੀਓਜ਼ ਲੈ ਕੇ ਆਉਣੀਆਂ ਨੇ। ਹਾਲੇ ਤੁਹਾਨੂੰ ਰੇਲਵੇ ਸਟੇਸ਼ਨ ਦਿਖਾਉਣਾ ਜਿਹੜਾ ਬਹੁਤ ਹੀ ਕਦੀਮੀ 1881 ਨੂੰ ਜਿਹੜਾ ਨੇ ਇੱਥੇ ਖੁੱਲ੍ਹਿਆ ਸੀ। ਅਤੇ ਇਸ ਤੋਂ ਇਲਾਵਾ ਜਿਹੜੇ ਹੋਰ ਪੁਰਾਣੇ ਬਾਜ਼ਾਰ ਨੇ, ਦੁਗਲਪੁਰ ਆਏ, ਉਹ ਵੀ ਹਾਲੇ ਤੁਹਾਨੂੰ ਮੈਂ ਦਿਖਾਉਣਾ ਹੈ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਨੂੰ ਮਿਲਦੀ ਰਹੇ। ਰੱਬ ਰਾਖਾ।